This is the future. ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸੱਜਣੋ ਤੇ ਮਿੱਤਰੋ अस्सलाम वालेकुम जी। ਅੱਜ ਅਸੀਂ ਹਾਜ਼ਰ ਹਾਂ ਫੇਰ ਜੀ ਆਪਣੇ ਆਰਿਆਂ ਵਾਲੇ ਚੌਕ ਤੇ। ਜਿੱਦਾਂ ਤੁਹਾਨੂੰ ਕਹਿੰਦੇ ਸੀਗੇ ਕਿ ਸੜਕ ਜਿਹੜੀ ਹੈ ਜੀ ਇਹ ਜਦੋਂ ਤੱਕ ਲੁੱਕ ਨਹੀਂ ਨਾ ਪੈਗੀ ਉਦੋਂ ਤੱਕ ਯਕੀਨ ਨਹੀਂ ਆਏਗਾ, ਠੀਕ ਹੈ ਨਾ। ਤੇ ਇਹ ਉਹੀ ਕੰਮ ਹੋ ਰਿਹਾ ਵਾ ਕਿ ਤੁਸੀਂ ਦੇਖ ਰਹੇ ਆ ਕਿ ਸੜਕ ਜਿਹੜੀ ਹੈ ਜੀ ਉਹ ਲੇਟ ਹੁੰਦੀ ਜਾ ਰਹੀ ਹੈ ਬਣਦੀ, ਤੇ ਜਿਹਦਾ ਕਿ ਨੁਕਸਾਨ ਬੜਾ ਹੋ ਰਿਹਾ ਵਾ। ਔਰ ਤੁਹਾਡੇ ਸਾਹਮਣੇ ਜਿਹੜੀ ਟਰਾਲੀ ਹੈ ਜੀ ਉਹ ਖਾਦ ਦੀ ਲੋਡ ਸੀਗੀ ਤੇ ਉਹ ਜਨਾਬ ਫਸ ਗਈ ਹੈ ਜੀ ਇੱਥੇ। ਤੇ ਇਹ ਦੇਖ ਸਕਦੇ ਆ ਤੁਸੀਂ, ਇਹ ਸਿਰਫ ਲੇਟ ਹੋਣ ਦੀ ਵਜ੍ਹਾ ਨਾਲ ਜਿਹੜੀ ਹੈ ਜੀ ਸੜਕ ਤੇ ਇਹ ਨੁਕਸਾਨ ਹੁੰਦੇ ਆ। ਔਰ ਤੁਸੀਂ ਦੇਖ ਸਕਦੇ ਆ ਕਿ ਇੱਥੇ ਰਸ਼ ਕਿਵੇਂ ਹੁੰਦਾ ਵਾ। ਜਿਵੇਂ ਜਿਵੇਂ ਸ਼ਾਮ ਹੋ ਜਾਂਦੀ ਹੈ ਤੇ ਜਨਾਬ ਰਸ਼ ਬਹੁਤ ਹੁੰਦਾ ਵਾ ਜੀ। ਤੇ ਔਰ ਇੱਥੇ ਸੜਕ ਖਰਾਬ ਹੋਣ ਦੀ ਵਜ੍ਹਾ ਨਾਲ ਜਿਹੜਾ ਜੀ ਕਾਫੀ ਨੁਕਸਾਨ ਹੁੰਦਾ ਜੀ। ਇਹ ਤੁਸੀਂ ਦੇਖ ਸਕਦੇ ਆ ਜਨਾਬ। ਮਾਸ਼ਾਅੱਲਾ ਇੱਥੇ ਚੌਕ ਦੇ ਵਿੱਚ ਹਰ ਕਿਸਮ ਦੀਆਂ ਦੁਕਾਨਾਂ ਵਾ ਤੇ ਫਲ ਫਰੂਟ, ਮੈਡੀਕਲ ਸਟੋਰ, ਹੋਟਲ ਕਾਫੀ ਤਾਦਾਦ ਤੇ ਇਹ ਤੁਸੀਂ ਦੇਖ ਸਕਦੇ ਆ ਜੀ ਆਮਦ ਰਫਤ ਗੱਡੀਆਂ ਦੀ ਕਿੱਦਾਂ ਹੋ ਰਹੀ ਹੈ। ਤੇ ਇਹਦੇ ਤੋਂ ਪਹਿਲੇ ਵੀ ਜਿਹੜਾ ਜੀ ਕੱਲ ਵੀ ਇੱਕ ਟਰੈਕਟਰ ਟਰਾਲੀ ਜਿਹੜਾ ਜੀ ਉਹਦਾ ਵੀ ਨੁਕਸਾਨ ਹੋਇਆ ਵਾ। ਤੇ ਹੁਣ ਵੀ ਜਿਹੜਾ ਹੈ ਤੁਸੀਂ ਦੇਖ ਸਕਦੇ ਆ ਜਨਾਬ। ਬੱਚਿਆਂ ਦੀ ਗੱਡੀ ਫਸ ਗਈ ਹੈ। ਤੇ ਇਹ ਸਾਡੇ ਇੱਕ ਦੋਸਤ ਖੜੋਤੇ ਆ ਜੀ, ਉਹਨਾਂ ਕੋਲ ਵੀ ਇੰਟਰਵਿਊ ਲੈਣੇ ਆ, ਉਹਨਾਂ ਕੋਲ ਵੀ ਪੁੱਛਦੇ ਆ ਜਨਾਬ ਕਿ ਅੱਜ ਵੀ ਪਤਾ ਲੱਗਾ ਸਾਨੂੰ ਕੋਈ ਨੁਕਸਾਨ ਹੋਇਆ ਜੀ ਇੱਥੇ। ਜੀ ਜਨਾਬ, ਕੀ ਨਾਮ ਹੈ ਤੁਹਾਡਾ ਜੀ? ਅਦਨਾਨ ਜੀ। ਅਦਨਾਨ ਸਾਹਿਬ, ਸਾਨੂੰ ਪਤਾ ਲੱਗਾ ਵੀ ਜਿਹੜਾ ਇੱਥੇ ਅੱਜ ਵੀ ਨੁਕਸਾਨ ਹੋਇਆ ਵਾ, ਤੇ ਉਹ ਕਿਹੜੀ ਚੀਜ਼ ਦਾ ਨੁਕਸਾਨ ਹੋਇਆ ਤੇ ਕੀ ਹੋਇਆ? ਜਨ ਸਵੇਰ ਬੱਚਿਆਂ ਵਾਲੀ ਗੱਡੀ ਆ ਰਹੀ ਸੀ, ਪਾਣੀ ਬੜਾ ਉੱਠ ਰਿਹਾ ਸੀ, ਇੱਥੋਂ ਪੈਪ ਟੁੱਟਾ ਹੋਇਆ ਸੀ। ਕੋਈ 4-5 ਬੰਦਿਆਂ ਨੇ ਇਹਨਾਂ ਨੂੰ ਕਿਹਾ ਵੀ ਪੈਪ ਦਾ ਜੋੜ ਲਾ ਦਿਓ, ਨਹੀਂ ਲਾਇਆ। ਸਾਡੀਆਂ ਸਾਰੀਆਂ ਦੁਕਾਨਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਉਸ ਤੋਂ ਬਾਅਦ ਜਨਾਬ ਇੱਥੇ ਗੱਡੀ ਫਸ ਗਈ ਕੁੜੀਆਂ ਦੀ, ਬੱਚਿਆਂ ਦੀ, ਸਕੂਲ ਕਾਲਜ ਦੀ, ਉਹਦਾ ਵੀ ਨੁਕਸਾਨ ਹੋਇਆ। ਫਿਰ ਇੱਕ ਦੋ ਹੋਰ ਟਰੱਕ। ਅੱਛਾ, ਇਹ ਦੱਸੋ ਸੜਕ ਬਹਿਣ ਦੀ ਵਜ੍ਹਾ ਕੀ ਬਣੀ ਹੈ? ਮੇਨ ਵਜ੍ਹਾ ਬਹਿਣ ਦੀ ਬਣੀ ਹੈ ਜੀ, ਪਾਣੀ ਪੈ ਗਿਆ ਜੀ, ਸੀਵਰੇਜ ਗੰਦੀ ਪਾਈ ਹੋਈ ਹੈ ਜੀ। ਜਨਾਬ ਬੜੀ ਕੋਸ਼ਿਸ਼ ਕਰ ਰਿਹਾ ਜੀ ਟਰੈਕਟਰ, ਇੱਕ ਹੋਰ ਟੋਚਨ ਪਾ ਕੇ ਤਾਂ ਉਹ ਕੱਢ ਰਿਹਾ ਜਨਾਬ। ਬਹੁਤ ਹੀ ਮੁਸ਼ਕਿਲ ਪੇਸ਼ ਹੈ ਜੀ ਇਸ ਚੌਕ ਨੂੰ। ਤੇ ਪਤਾ ਨਹੀਂ ਕੋਈ ਬਦਦੁਆਈ ਲੱਗੀ ਹੋਈ ਹੈ ਜਨਾਬ। ਇਹੀ ਕਹਿ ਸਕਦੇ ਆ ਕਿ 5-6 ਸਾਲ ਤੋਂ ਜਿਹੜਾ ਜੀ ਇਹ ਜਿਹੜੀ ਹੈ ਜੀ ਸੜਕ ਬੰਦ ਹੀ ਰਹਿ ਜਾਂਦੀ ਹੈ ਜੀ। ਤੇ ਔਰ ਇਹਦੇ 'ਚ ਬਹੁਤ ਨੁਕਸਾਨ ਹੁੰਦੇ ਆ ਜਨਾਬ। ਤੇ ਅੱਗੇ ਵੀ ਅਸੀਂ ਦਿਖਾ ਚੁੱਕੇ ਹਾਂ ਤੇ ਉਹਦੇ ਵਿੱਚ ਵੀ ਇਹੀ ਅਰਜ਼ ਕੀਤਾ ਸੀਗਾ ਕਿ ਇਹ ਸੜਕ ਅਵਲਣ ਤਾਂ ਜਿਹੜੀ ਹੈ ਜੀ ਹਜੇ ਕੋਈ ਮੁਕੰਮਲ ਤਿਆਰੀ ਨਹੀਂ ਹੋਈ। ਤੇ ਪਹਿਲੇ ਵੀ 4-5 ਸਾਲ ਤੋਂ ਇਹੀ ਰੌਲਾ ਹੁੰਦਾ ਰਿਹਾ ਕਿ ਕਦੇ ਕੋਈ ਸਟੇ ਲੈ ਆਉਂਦਾ, ਕਦੇ ਕੋਈ ਕੁਛ ਹੁੰਦਾ। ਤੇ ਹੁਣ ਜਿਹੜਾ ਜੀ ਪਤਾ ਨਹੀਂ ਕਿਸ ਵਜ੍ਹਾ ਤੋਂ ਜਿਹੜਾ ਜੀ ਸੜਕ ਥੱਲੇ ਬੋਲੀ ਰਹਿ ਗਈ ਹੈ। ਤੇ ਔਰ ਟਰਾਲੀਆਂ, ਟਰੈਕਟਰ, ਕੋਈ ਵੀ ਵੱਡੀਆਂ ਚੀਜ਼ਾਂ ਜਿਹੜੀਆਂ ਜੀ ਉਹ ਫਸ ਜਾਂਦੀਆਂ ਜੀ। ਤੇ ਬਹੁਤ ਨੁਕਸਾਨ ਹੋਣ ਦਾ ਜਿਹੜਾ ਜੀ ਚਾਂਸ ਹੁੰਦਾ ਵਾ। ਤੇ ਹੁਣ ਵੀ ਇਹ ਤੁਸੀਂ ਦੇਖ ਸਕਦੇ ਆ ਖਾਦ ਲੱਦੀ ਹੋਈ ਹੈ ਜੀ ਟਰਾਲੇ ਦੇ ਉੱਤੇ ਤੇ ਉਹ ਬਹਿ ਗਿਆ ਜੀ ਟਾਇਰ। ਇਹ ਦੇਖ ਸਕਦੇ ਹੋ ਤੁਸੀਂ। ਤੇ ਉਹ ਦੇਖ ਸਕਦੇ ਹੋ ਰਸ਼ ਕਿਵੇਂ ਆ ਜੀ। ਇੱਥੇ ਜਿਹੜਾ ਰਸ਼ ਬਹੁਤ ਜ਼ਿਆਦਾ ਹੁੰਦਾ ਜੀ। ਔਰ ਆ ਤੁਸੀਂ ਦੇਖ ਸਕਦੇ ਹੋ ਜਨਾਬ ਕਿ ਇਸ ਟਾਈਮ 3 ਗੱਡੀਆਂ ਜਿਹੜੀਆਂ ਜੀ ਜੋੜੀਆਂ ਜਨਾਬ, ਤੇ ਫਿਰ ਵੀ ਟਰੈਕਟਰ ਟਰਾਲੀ ਨਿਕਲ ਨਹੀਂ ਰਿਹਾ ਜੀ। ਇਹ ਦੇਖ ਸਕਦੇ ਹੋ ਤੁਸੀਂ ਜਨਾਬ। ਸੜਕ ਨੇ ਬਹੁਤ ਹੀ ਇੱਥੇ ਬੰਦਿਆਂ ਨੂੰ ਤੰਗ ਕੀਤਾ ਪਿਆ ਜਨਾਬ। ਬਹੁਤ ਨੁਕਸਾਨ ਹੁੰਦਾ ਵਾ ਜੀ, ਜਾਨੀ ਨੁਕਸਾਨ ਹੋਣ ਦਾ ਵੀ ਖਤਰਾ ਹੁੰਦਾ ਜੀ। ਦੇਖ ਸਕਦੇ ਹੋ ਤੁਸੀਂ ਜਿਵੇਂ ਕਿ ਜਿਹੜਾ ਕਿ ਜਿਹੜੇ ਟਾਇਰ ਹੈ ਜੀ ਵਿੱਚ ਖੁੱਭ ਗਏ ਹੋਏ ਆ ਜੀ, ਪੋਲੀ ਜਗ੍ਹਾ ਹੋ ਗਈ ਹੋਈ ਹੈ। ਉਸ ਵਜ੍ਹਾ ਤੋਂ ਜਿਹੜਾ ਜੀ ਕਾਫੀ ਨੁਕਸਾਨ ਹੋਣ ਦਾ ਖਤਰਾ ਹੁੰਦਾ ਜੀ। ਇਹ ਦੇਖ ਸਕਦੇ ਹੋ ਜੀ ਹਾਲਤ ਕਿ 3 ਟਰੈਕਟਰ ਲੱਗੇ ਹੋਏ ਆ ਜਨਾਬ, ਤੇ ਉਹਦੇ ਬਾਵਜੂਦ ਜਿਹੜਾ ਜੀ ਅਜੇ ਤੱਕ ਕੋਈ ਜਿਹੜਾ ਰਿਜ਼ਲਟ ਚੰਗਾ ਨਹੀਂ ਆਇਆ। ਇਹ ਦੇਖ ਸਕਦੇ ਹੋ ਤੁਸੀਂ ਜਨਾਬ। ਬੜਾ ਜ਼ੋਰ ਲਵਾ ਲਿਆ। ਇੱਕ ਟਰਾਲੇ ਦੇ ਪਿੱਛੇ ਵੀ ਟਰੈਕਟਰ ਲਾਇਆ ਵਾ, ਤੇ ਇੱਕ ਇਹ ਆਪ ਟਰੈਕਟਰ ਅੱਗੇ ਹੈ ਜੀ, ਤੇ ਇੱਕ ਉਹਦੇ ਤੋਂ ਅੱਗੇ ਲਾਇਆ ਵਾ। ਲੇਕਿਨ ਉਹਦੇ ਬਾਵਜੂਦ ਜਿਹੜਾ ਜੀ ਇਹ ਕੋਈ ਵੀ ਫਰਕ ਨਹੀਂ ਪੈਣ ਡਿਆ ਹੈਗਾ। ਤੇ ਇਹ ਸੜਕ ਜਿਹੜੀ ਹੈ ਜੀ ਬਹੁਤ ਹੀ ਰਸ਼ ਵਾਲੀ ਹੈ। ਦੇਖ ਸਕਦੇ ਹੋ ਤੁਸੀਂ ਕਿ ਅੱਗੇ ਵੀ ਟਰੈਕਟਰ ਟਰਾਲੀ ਜਿਹੜੀ ਹੈ ਜੀ ਹੋਰ ਵੀ ਲੋਡਰ ਖੜੋਤੀ ਹੈ। ਉਹ ਇਸ ਪੋਲੀ ਜਗ੍ਹਾ ਤੇ ਡਰ ਦੀ ਵਜ੍ਹਾ ਤੋਂ ਜਿਹੜਾ ਜੀ ਪਿੱਛੇ ਹੀ ਉਹਨਾਂ ਨੇ ਰੋਕਿਆ ਹੋਇਆ, ਤੇ ਬਹੁਤ ਅੱਛਾ ਕੀਤਾ ਹੋਇਆ ਜੀ, ਕਿਉਂਕਿ ਨੁਕਸਾਨ ਹੋਣ ਦਾ ਬਹੁਤ ਖਤਰਾ ਹੁੰਦਾ ਜੀ। ਇਹ ਦੇਖ ਸਕਦੇ ਹੋ ਜਨਾਬ ਡਰਾਈਵਰ ਜਿਹੜਾ ਵਾ ਉਹ ਬਾਰ-ਬਾਰ ਬੜੀ ਕੋਸ਼ਿਸ਼ ਕਰ ਰਿਹਾ ਵਾ, ਤੇ ਲੇਕਿਨ ਹਜੇ ਤੱਕ ਨਾਕਾਮ ਆ ਜੀ।
ਔਰ ਤੁਸੀਂ ਦੇਖ ਸਕਦੇ ਹੋ ਜਨਾਬ ਬੜਾ ਰਸ਼ ਵਾਲਾ ਏਰੀਆ ਵਾ ਜੀ। ਇੱਥੇ ਯਾਨੀ ਕਿ ਰਸ਼ ਬਹੁਤ ਹਰ ਟਾਈਮ ਹੀ ਹੁੰਦਾ ਵਾ ਜੀ। ਤੇ ਖਾਸ ਕਰ ਇੱਥੇ ਜਨਾਬ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਲਦੀ ਤੋਂ ਜਲਦੀ ਇਹ ਸੜਕ ਨੂੰ ਜਿਹੜਾ ਜੀ ਤਮੀਰ ਹੋਣਾ ਚਾਹੀਦਾ ਵਾ, ਕਿਉਂਕਿ ਜਿਹੜਾ ਜੀ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਵਾ ਤੇ ਨੁਕਸਾਨ ਹੋਣ ਦਾ ਬਹੁਤ ਖਤਰਾ ਹੁੰਦਾ। ਗੱਲ ਹੈਗੀ ਆ। ਹਾਂਜੀ ਜਨਾਬ, ਕੀ ਨਾਮ ਹੈ ਤੁਹਾਡਾ ਜੀ? ਆਬਦ ਹੁਸੈਨ ਨਾਮ ਮੇਰਾ। ਆਬਦ ਸੈਨ, ਕਿੱਥੋਂ ਦੇ ਰਹਿਣ ਵਾਲੇ ਹੋ? ਆਰ ਵਾਲੇ ਚੌਂਕ ਦਾ ਰਹਿਣ ਵਾਲਾ ਜੀ। ਆਰਿਆਂ ਵਾਲੇ ਚੌਕ ਦੇ। ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ? ਕਹਿਣਾ ਚਾਹੁੰਦੇ ਆ ਜੀ 3 ਦਿਨ ਹੋ ਗਏ ਆ, ਸਾਰਾ ਚੌਂਕ ਭਰਨ ਦਿਆ ਪਾਣੀ ਦੇ ਨਾਲ। ਜਗ੍ਹਾ ਜਗ੍ਹਾ ਤੇ ਬਹਿ ਰਹੀ ਆ, ਆਉਂਦੇ ਆ, ਕੋਈ ਰਿਪੇਅਰਿੰਗ ਨਹੀਂ ਕਰਦਾ ਪਿਆ ਪੈਪ ਨੂੰ। ਪਾਣੀ ਵਗਦਾ ਪਿਆ ਵਾ, ਦੁਕਾਨਦਾਰ ਰਾਤ ਤੰਗ ਹੋ ਰਿਹਾ, ਰਾਹਗੀਰ ਤੰਗ ਹੋ ਰਿਹਾ। ਸਾਡੇ ਖੁਦ ਨਾਲ ਘਰ ਆ, ਸਾਡੇ ਘਰਾਂ ਤੱਕ ਪਾਣੀ ਜਾ ਰਿਹਾ, ਅਸੀਂ ਵੀ ਤੰਗ ਹੋ ਰਹੇ ਹਾਂ। ਗੰਦਾ ਪਾਣੀ ਆ। ਕਿੰਨਾ ਦਿਨਾਂ ਤੋਂ ਕੱਲ ਵੀ ਟਰਾਲਾ ਫਸਿਆ, ਅੱਜ ਫੇਰ ਫਸ ਗਿਆ। ਰੋਡ ਬਲਾਕ ਹੈਗਾ, ਲੰਘਣ ਟੱਪਣ ਵਾਲੇ ਆਵਾਜ਼ਾਰ ਹੈਗੇ, ਦਲੀਲ ਆ। ਕੋਈ ਬੰਦਾ ਨਹੀਂ ਹੈਗਾ ਇੱਥੇ ਕੋਈ ਸਾਡੀ ਸੁਣ ਲਵੇ। ਅਗਰ ਆ ਸੜਕ ਹੈਗੀ ਆ, ਇਹ 4-5 ਸਾਲ ਬਣਨ ਲੱਗੀ ਆ, ਤਾਂ ਉਹਨਾਂ ਨੇ ਆਹ ਪਾੜ ਦਿੱਤੀ ਹੈਗੀ ਸਾਡੀ। ਹੁਣ ਸਾਨੂੰ ਦਲੀਲ ਕਰਤਾ ਉਹਨਾਂ ਨੇ ਸਾਰਿਆਂ ਨੇ। ਇਹ ਕਿਉਂ ਪੱਟੀ ਗਈ ਹੈ? ਇਹ ਪੱਟੀ ਗਈ ਆ ਜੀ, ਇੱਥੇ ਪੈਪ ਪਾਣੇ ਆ ਜੀ। ਪੈਪ ਪਾਣੇ ਕਿ ਨਹੀਂ ਪਾਣੇ, ਅਗਲੇ ਸਾਨੂੰ ਖਰਾਬ ਕਰਨ ਦੇ ਆ ਜੀ। ਉਹਨਾਂ ਨੇ ਅਗਲਾ ਤੋੜ ਦਾ ਮਾਨ ਨਹੀਂ ਬਜਾਏ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਜਾਈਏ ਕਿ ਤਕਰੀਬਨ 3 ਟਰੈਕਟਰ ਜਿਹੜੇ ਜ਼ੋਰ ਲਾ ਹਟੇ ਆ, ਲੇਕਿਨ ਹਜੇ ਤੱਕ ਜਿਹੜਾ ਜੀ ਟਰਾਲਾ ਨਹੀਂ ਨਿਕਲਿਆ, ਕਿਉਂਕਿ ਉਹਦੇ ਟਾਇਰ ਜਿਹੜੇ ਆ ਜੀ ਬਹਿ ਗਏ ਹੋਏ ਆ ਉੱਥੇ। ਤੇ ਉਸ ਵਜ੍ਹਾ ਤੋਂ ਜਿਹੜਾ ਜੀ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਜੀ। ਤੇ ਟ੍ਰੈਫਿਕ ਦਾ ਹਾਲ ਤੁਸੀਂ ਦੇਖ ਸਕਦੇ ਆ ਵੀ ਕਿਹੜੇ ਹਿਸਾਬ ਨਾਲ ਟ੍ਰੈਫਿਕ ਹੈ। ਜਨਾਬ ਰਾਣਾ ਅਰਫਾਨ ਸਾਹਿਬ ਵੀ ਤਸ਼ਰੀਫ ਲੈ ਆਏ ਆ ਜੀ। ਇਹ ਵੀ ਸ਼ੁਕਰ ਆ ਵੀ ਇਹ ਮੋਟਰਸਾਈਕਲ ਤੇ ਆਏ ਆ, ਕਿਤੇ ਵੈਗਨ ਨਹੀਂ ਲੈ ਕੇ ਆ ਗਿਆ, ਕਿਉਂਕਿ ਇੱਥੇ ਸੜਕ ਬਹੁਤ ਖਰਾਬ ਆ ਜਨਾਬ। ਸੜਕ ਸਹੀ ਕਰਵਾਉਂਦੇ ਭਾਈ ਅਸੀਂ। ਰਾਣਾ ਸਾਹਿਬ ਇਹਦੀ ਸਪੀਡ ਵੀ ਤੇਜ਼ ਕਰੋ ਨਾ। ਕੱਲੀ ਬਣਾਉਣ ਦੀ ਗੱਲ ਨਹੀਂ ਨਾ, ਜਦ ਤਾਈਂ ਤਾਂ ਬਹੁਤ ਨੁਕਸਾਨ ਹੋਣ ਡਏ ਹੈਗੇ ਆ। ਹੁਣ ਤੇਜ਼ ਕਰਕੇ ਰੱਖਣ ਨਾ ਕੰਮ ਨੂੰ। ਹਾਂਜੀ, ਆਹ ਰਸ਼ ਦਾ ਸਾਰਾ ਹਿਸਾਬ ਦੇਖ ਸਕਦੇ ਹੋ ਤੁਸੀਂ ਜਨਾਬ। ਤੇ ਸਾਡਾ ਹੜੱਪੇ ਦਾ ਇਹ ਬਹੁਤ ਹੀ ਮਸ਼ਹੂਰ ਤਰੀਨ ਚੌਕ ਆ ਜਨਾਬ। ਤੇ ਇੱਥੇ ਰਸ਼ ਬਹੁਤ ਹੁੰਦਾ ਵਾ, ਤਕਰੀਬਨ ਕਹਿ ਲਓ ਵੀ ਲਾਹੌਰ ਦਾ ਸਮਾਂ ਹੀ ਹੁੰਦਾ ਜੀ। ਬਹੁਤ ਤਾਂ ਨਹੀਂ ਉਹਦੇ ਨਾਲ ਰਲ ਸਕਦਾ, ਲੇਕਿਨ ਬਹੁਤ ਰਸ਼ ਵਾਲਾ ਚੌਕ ਆ ਜੀ। ਟ੍ਰੈਫਿਕ ਦਾ ਹਾਲ ਦੇਖ ਲਓ ਤੁਸੀਂ। ਅਗਰ 2 ਮਿੰਟ ਵੀ ਟ੍ਰੈਫਿਕ ਰੁਕੇ ਤਾਂ ਜਨਾਬ ਇੱਥੇ ਤਾਂ ਹਲਚਲ ਮਚ ਜਾਂਦੀ ਹੈ ਜੀ। ਉਹ ਹਿਸਾਬ ਹੋਇਆ ਹੁੰਦਾ ਵਾ। ਇਹ ਦੇਖ ਸਕਦੇ ਹੋ ਕਾਰਾਂ, ਟਰੈਕਟਰ, ਹਰ ਚੀਜ਼ਾਂ ਜਿਹੜੀਆਂ ਜਨਾਬ ਉਹ ਲੰਘਦੀਆਂ ਵਾ। ਤੇ ਮੁਤਬਾਦਰ ਰਾਹ ਜਿਹੜਾ ਜੀ ਉਹ ਇਧਰ GPS ਰੋਡ ਜਿਹੜਾ ਜਨਾਬ ਇਹ ਇਧਰੋਂ ਆਉਂਦੀ ਆ ਜੀ। ਆਹ ਦੇਖ ਸਕਦੇ ਹੋ ਜਨਾਬ ਤੁਸੀਂ ਇਸ ਸਾਈਡ ਤੇ ਇਹ ਸੜਕ ਜਿਹੜੀ ਹੈ ਬੜੀ ਅੱਛੀ ਬਣੀ ਹੋਈ ਹੈ। ਤੇ ਆਵਾਮ ਦੀਆਂ ਵੀ ਭਰਪੂਰ ਦੁਆਵਾਂ ਹੈਗੀਆਂ ਕਿ ਜਨਾਬ ਸੜਕ ਜਿਹੜੀ ਆ ਜਲਦੀ ਤੋਂ ਜਲਦੀ ਬਣ ਜਾਏ। ਤੇ ਲੇਕਿਨ ਇਹ ਕੁਦਰਤੀ ਗੱਲ ਆ, ਪਤਾ ਨਹੀਂ ਇਸ ਸੜਕ ਨੂੰ ਕੋਈ ਬਦਵਾ ਜੀ ਕਿ ਜਿਹੜਾ ਇਹ ਲੇਟ ਹੋ ਹੀ ਜਾਂਦੀ ਹੈ ਜੀ ਲਾਜ਼ਮੀ। ਤੇ ਇਹ ਦੇਖ ਸਕਦੇ ਹੋ ਜਨਾਬ, ਇਹ ਭਾਈ ਹੋਣੀ ਵੀ ਜਨਾਬ ਕੋ ਖੇਤਾਂ 'ਚੋਂ ਕੰਮ ਕਰਦੇ ਆਏ ਆ। ਪਿੱਛੇ ਇਹਨਾਂ ਨੇ ਕਈ ਟੰਗੀ ਹੈ ਤੇ ਇਹਨਾਂ ਨੂੰ ਵੀ ਬੜੀ ਔਖਿਆਈ ਹੋਈ ਜਨਾਬ। ਇਹ ਸੜਕ ਜਿੱਦਾਂ ਦੀ ਟੁੱਟੀ ਭੱਜੀ ਹੈਗੀ ਹੈ ਜੀ। ਇਹ ਦੇਖ ਸਕਦੇ ਹੋ ਜਨਾਬ ਕਿਵੇਂ ਸੜਕ ਬਹਿ ਗਈ ਹੋਈ ਹੈ ਜੀ। ਇਹ ਤੁਹਾਡੇ ਸਾਹਮਣੇ ਹੈ ਜਨਾਬ। ਇੱਥੇ ਕੋਈ ਪੈਪ ਜਿਹੜਾ ਜੀ ਪਾਣੀ ਵਾਲਾ ਲੀਕ ਹੋਇਆ, ਉਹਦੀ ਵਜ੍ਹਾ ਤੋਂ ਸਾਰਾ ਬੇੜਾ ਗਰਕ ਹੋ ਗਿਆ ਔਰ ਜਿਹੜਾ ਇਸ ਨੁਕਸਾਨ ਦਾ ਬਾਇਸ ਹੁੰਦਾ ਜੀ। ਆਵਾਮ ਸਾਰੀ ਇਕੱਠੀ ਹੈ ਜੀ, ਰਸ਼ ਵੀ ਚੰਗਾ ਜਨਾਬ। ਹਜੇ ਤੱਕ ਜੀ ਕੋਈ ਰਿਪੋਰਟ ਸਹੀ ਨਹੀਂ ਗੀ। ਤੇ ਟਰੈਕਟਰ ਟਰਾਲੀ ਨੂੰ ਉੱਤੇ ਖਾਦ ਲੱਦੀ ਹੈ ਜਨਾਬ। 3 ਟਰੈਕਟਰ ਜਿਹੜੇ ਆ ਜ਼ੋਰ ਲਾ ਹਟੇ ਆ। ਇਹ ਦੇਖੋ ਜੀ ਥੱਕ ਟੁੱਟ ਕੇ ਤੇ ਟਰੈਕਟਰ ਵੀ ਹੁਣ ਆਰਾਮ ਨਾਲ ਖੜੋਤੇ ਆ ਜਨਾਬ। ਤੇ ਬਿਲਕੁਲ ਨਾਕਾਮ ਆ ਹਜੇ। ਤੇ ਇਹ ਟਰੈਕਟਰ ਟਰਾਲੀ ਨੂੰ ਜਨਾਬ ਕੱਢ ਨਹੀਂ ਸਕੇ ਟਰਾਲੇ ਨੂੰ। ਲੋਡ ਕਾਫੀ ਹੈ ਜੀ, ਖਾਦ ਲੱਦੀ ਹੋਈ ਹੈ ਜੀ। ਤੁਹਾਨੂੰ ਅੱਜ ਫਿਰ ਸਾਰਾ ਜਿਹੜਾ ਵਾ ਸੀਨ ਦਿਖਾਇਆ ਜੀ ਇੱਥੋਂ ਦਾ ਆਰਿਆਂ ਵਾਲੇ ਚੌਕ ਦਾ। ਤੇ ਬੜਾ ਨੁਕਸਾਨ ਹੋਇਆ ਜਨਾਬ। ਇੱਥੇ ਤੁਸੀਂ ਦੇਖਿਆ ਵਾ ਕਿ ਸੜਕ ਬਣਦੀ ਫਿਰ ਜਿਹੜਾ ਬੇੜਾ ਗਰਕ ਹੋ ਗਿਆ ਜਨਾਬ। ਤੇ ਟੋਏ ਪੈ ਗਏ ਆ ਜਨਾਬ। ਕੋਈ ਪਾਣੀ ਦਾ ਪੈਪ ਜਿਹੜਾ ਉਹ ਕੋਈ ਲੀਕ ਹੋਇਆ, ਉਹਦੀ ਵਜ੍ਹਾ ਤੋਂ ਦੁਬਾਰਾ ਫਿਰ ਜਿਹੜਾ ਜੀ ਕੰਮ ਰੁਕ ਗਿਆ ਵਾ। ਤੇ ਔਰ ਨੁਕਸਾਨ ਦਾ ਬਾਇਸ ਹੋਣ ਡਿਆ। ਕਈ ਟਰਾਲੇ ਜਿਹੜੇ ਆ ਜੀ ਉਹ ਫਸਦੇ ਆ ਤੇ ਕਈ ਨੁਕਸਾਨ ਹੋ ਜਾਂਦੇ ਆ। ਤੇ ਜਨਾਬ ਲੋਕ ਬਹੁਤ ਸਤੇ ਹੋਏ ਆ ਤੇ ਲੋਕ ਵਿਚਾਰੇ ਵੀ ਤੰਗ ਹੋਏ ਆ। ਤੇ ਜਨਾਬ ਹੁਣ
ਅੱਲਾ ਅੱਲਾ ਕਰਕੇ ਕੰਮ ਸ਼ੁਰੂ ਹੋਇਆ ਸੀ ਸੜਕ ਦਾ, ਤੇ ਲੇਕਿਨ ਹੁਣ ਵਿੱਚ ਇਹ ਰੌਲਾ ਬਣ ਗਿਆ ਜੀ। ਤੇ ਹੁਣ ਅਸੀਂ ਆਪਣੇ YouTube ਚੈਨਲ ਮੁਖੜਾ ਪੰਜਾਬ ਦੇ ਤੋਂ ਇਜਾਜ਼ਤ ਚਾਹੁੰਦੇ ਹਾਂ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਲਾਈਕ ਵੀ ਕਰਨਾ ਜੀ। ਜਿਵੇਂ ਜਿਵੇਂ ਹੋਰ ਹਾਲਾਤ ਆਦਰਾ ਦਾ ਪਤਾ ਲੱਗੇਗਾ ਤੇ ਇਨਸ਼ਾਅੱਲਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਅੱਲਾ ਹਾਫਿਜ਼ ਜੀ। This is the future.